ਅਗਲੀ ਖਬਰ ਵੱਲ ਚੱਲੀਏ ਰਮਨ ਜੀ। ਜਿਹੜਾ ਕਹਿੰਦੇ ਵੀ ਇੱਕ ਨਵਾਂ ਬਿੱਲ ਸੈਨੇਟ ਦੇ ਵਿੱਚ ਆਲਰੇਡੀ ਪੇਸ਼ ਹੋ ਗਿਆ, ਨੋ ਲਾਇਸੈਂਸਿਸ ਫॉर ਇਲੀਗਲ ਡਰਾਈਵਰਸ ਔਰ ਟਰੱਕਰਸ ਐਕਟ। ਇਹ ਯੂਐਸ ਸੈਨੇਟ ਦੇ ਵਿੱਚ ਬਿੱਲ ਅਪ੍ਰੈਲ 16 2026 ਨੂੰ ਪੇਸ਼ ਹੋਇਆ ਹੈਗਾ। ਸੈਨੇਟਰ ਜੌਨ ਬਰਸੋ ਜੋ ਵਾਇਓਮਿੰਗ ਤੋਂ ਹੈਗੇ ਆ, ਉਹਨਾਂ ਨੇ ਇਹ ਇੰਟਰੋਡਿਊਸ ਕੀਤਾ ਹੈਗਾ। ਕੋ ਸਪਾਂਸਰ ਉਹਨਾਂ ਦੇ ਨਾਲ ਯੂਐਸ ਸੈਨੇਟਰ ਜੌਨ ਕਾਰਨੀ ਆ, ਰਿਪਬਲਿਕਨ ਟੈਕਸਸ ਤੋਂ, ਸਿੰਥੀਆ ਲੂਮਨ ਇਹ ਵੀ ਵਾਇਓਮਿੰਗ ਤੋਂ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਹ ਜਿਹੜੀਆਂ ਸਟੇਟਾਂ ਆ ਉਹਨਾਂ ਨੂੰ ਡੀਫੰਡ ਕਰਾਂਗੇ ਜਿਹੜੇ ਇਲੀਗਲ ਏਲੀਅਨਸ ਨੂੰ ਡਰਾਈਵਰ ਦੀ ਸੀਟ ਦੇ ਉੱਤੇ, ਖਾਸ ਕਰਕੇ ਟਰੱਕ ਦੇ ਉੱਤੇ ਜਿਹੜੀ ਆ ਲਾਇਸੈਂਸ ਦਿੰਦੇ ਹੈਗੇ ਆ। ਇਹਦੇ ਨਾਲ ਕਹਿੰਦੇ ਵੀ ਅਮਰੀਕਾ ਫਸਟ ਪੁੱਟ ਹੋਊਗਾ ਤੇ ਸਾਡੀਆਂ ਜਿਹੜੀਆਂ ਰੋਡਸ ਆ ਉਹ ਸੇਫ ਰਹੂਗੀਆਂ ਤੇ ਫੈਡਰਲ ਹਾਈਵੇ ਫੰਡਿੰਗ ਜਿਹੜੀ ਆ ਉਹਨਾਂ ਸਟੇਟਾਂ ਦੀ ਘੱਟ ਕਰ ਦਿੱਤੀ ਜਾਊਗੀ ਜੇ ਉਹ ਇਹਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਸੋ ਕਹਿੰਦੇ ਵੀ ਡੈਮੋਕ੍ਰੇਟਸ ਨੇ ਬਹੁਤ ਸਮਾਂ ਲਾਇਆ ਇਲੀਗਲ ਇਮੀਗ੍ਰੈਂਟਸ ਨੂੰ ਅਮਰੀਕਨ ਸਿਟੀਜ਼ਨ ਤੋਂ ਪਹਿਲਾਂ ਉਹਨਾਂ ਨੂੰ ਪਿੱਛੇ ਛੱਡ ਕੇ ਜਿਹੜੇ ਡਰਾਈਵਰਸ ਦੇ ਲਾਇਸੈਂਸਸ ਆ ਉਹਨਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੇ ਲਾਜ਼ ਨੂੰ ਬਰੋਕ ਕੀਤਾ ਹੈਗਾ ਆ। ਸੋ ਇਹ ਬਿੱਲ ਉਸ ਨੂੰ ਸਟਾਪ ਕਰੂਗਾ ਤੇ ਜੋ ਸਟੇਟਸ ਨਹੀਂ ਐਗਰੀ ਕਰੂਗੀਆਂ ਉਹਨਾਂ ਦੀ ਜਿਹੜੀ ਪੂਰੀ ਫੰਡਿੰਗ ਆ ਉਹ ਰੋਕ ਦਿੱਤੀ ਜਾਊਗੀ। ਪਿਛਲੇ ਦਿਨਾਂ ਦੇ ਵਿੱਚ ਵਾਇਓਮਿੰਗ ਦੇ ਵਿੱਚ 40 ਦੇ ਕਰੀਬ ਇੰਡੀਵਿਜੂਅਲਸ ਨੂੰ ਟਰੱਕਰ ਜੋ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਸੀਗਾ, ਜਿਹੜੇ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਵੀ ਉਹ ਬਾਅਦ ਦੇ ਵਿੱਚ ਫੜਾ ਦਿੱਤੇ ਸੀ। ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ ਤੇ ਰਾਜਕਰਨ, ਇਹ ਬਹੁਤ ਗਲਤ ਅਪਰੋਚ ਹੈਗੀ ਆ। ਇਹ ਬਿਲਕੁਲ ਸਹੀ ਅਪਰੋਚ ਨਹੀਂ ਹੈਗੀ। ਇਹ ਸਿਰਫ ਲਾ ਆਪਣੇ ਕਹਿੰਦੇ ਨੇ ਨਾ ਕਿ ਆਪਣੀਆਂ ਰੋਟੀਆਂ ਸੇਕਣ ਦੇ ਮਾਰੇ ਨੇ ਲੋਕੀ ਜਿਹੜੇ ਆ ਨਵੇਂ ਤੋਂ ਨਵਾਂ ਲਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਲੋਕਾਂ ਨੂੰ ਐ ਚਮਕਦਾ ਲੱਗਦਾ ਹੈਗਾ ਉਹ ਪੇਸ਼ ਕਰੀ ਜਾਂਦੇ ਆ। ਆਈ ਡੋਂਟ ਥਿੰਕ ਸੋ ਇਹਦੇ ਨਾਲ ਕੋਈ ਵੀ ਚੀਜ਼ ਜਿਹੜੀ ਆ ਉਹ ਠੀਕ ਹੋਣ ਵਾਲੀ ਆ ਜਾਂ ਕੋਈ ਵੀ ਚੀਜ਼ ਨੂੰ ਜਿਹੜਾ ਆ ਉਹ ਬੈਨੀਫਿਟ ਹੋਣ ਵਾਲਾ। ਬੇਸਿਕਲੀ ਕਰਨ ਦੀ ਕੀ ਲੋੜ ਹੈਗੀ ਆ ਕਿ ਜਿਹੜੇ ਐਗਜ਼ਿਸਟਿੰਗ ਲਾਜ਼ ਹੈਗੇ ਆ, ਜਿਹੜੀ ਟ੍ਰੇਨਿੰਗਸ ਹੈਗੀਆਂ, ਜਿਹੜੀਆਂ ਇਹਨਾਂ ਦੇ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਕਰਨ ਵਾਲੀਆਂ ਹੈਗੀਆਂ ਉਹ ਕਰਨੀਆਂ ਚਾਹੀਦੀਆਂ ਹੈਗੀਆਂ। ਜਿਹੜਾ ਜਿਹਨੂੰ ਇਹ ਇਲੀਗਲ ਇਮੀਗ੍ਰੈਂਟ ਕਹਿੰਦੇ ਹੈਗੇ, ਇਲੀਗਲ ਇਮੀਗ੍ਰੈਂਟ ਜੇ ਬਾਰਡਰ ਕ੍ਰਾਸਿੰਗ ਕਰਕੇ ਆਇਆ ਹੈਗਾ, ਬਾਰਡਰ ਕ੍ਰਾਸ ਕਰਕੇ ਆਣ ਕੇ ਉਹਨੇ ਆਪਣਾ ਕੋਈ ਪੇਪਰ ਵਰਕ ਲਿਆ ਹੈਗਾ ਜਾਂ ਸਾਰੇ ਜਿੰਨੇ ਵੀ ਆਪਣੇ ਇੱਥੇ ਕਮਿਊਨਿਟੀ ਦੇ ਵਿੱਚ ਕਹਿ ਲਓ, ਆਪਣੀਆਂ ਦੂਜੀਆਂ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਲੋਕੀ ਆਉਂਦੇ ਹੈਗੇ ਆ ਔਰ ਇੱਥੇ ਜਿੰਨੇ ਵੀ ਆਏ ਹੈਗੇ ਆ, ਕੋਈ ਲੀਗਲੀ ਆਇਆ ਹੈਗਾ, ਕੋਈ ਇਲੀਗਲੀ ਆਇਆ ਹੈਗਾ, ਆਣ ਕੇ ਪੇਪਰ ਵਰਕ ਕਰਕੇ ਦੇ ਗਾਟ ਇਨਟੂ ਦ ਮੇਨ ਸਟ੍ਰੀਮ। ਉਸ ਤੋਂ ਬਾਅਦ 'ਚ ਜਦੋਂ ਆਪਣਾ ਉਹ ਘਰ-ਬਾਰ ਚਲਾਉਂਦੇ ਆ, ਜੇ ਹੁਣ ਕਿਸੇ ਨੂੰ ਤੁਸੀਂ ਬਾਰਡਰ ਕ੍ਰਾਸ ਕਰਕੇ ਆਇਆ ਆ, ਉਹਨੂੰ ਤੁਸੀਂ ਵਰਕ ਪਰਮਿਟ ਦਿੱਤਾ ਹੈਗਾ ਤੇ ਵਰਕ ਪਰਮਿਟ ਦੇਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਉਹਨੂੰ ਵਰਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈਗੀ ਆ। ਸੋ ਵਰਕ ਪਰਮਿਟ ਆ ਉਹਦੇ ਤੇ ਕੋਈ ਜਾਂ ਤਾਂ ਦੇਖੋ, ਜਾਂ ਤਾਂ ਬੇਸਿਕ ਕਰੋ ਨਾ, ਜਾਂ ਤਾਂ ਤੁਸੀਂ ਇਜਾਜ਼ਤ ਨਾ ਦਿਓ, ਉਹਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿਓ। ਠੀਕ ਹੈ ਨਾ, ਗੱਲ ਖਤਮ ਹੋ ਗਈ। ਜਦੋਂ ਤੁਸੀਂ ਇੱਕ ਬੰਨੇ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ, ਦੂਜੇ ਬੰਨੇ ਤੁਸੀਂ ਉਹਨੂੰ ਕਹਿ ਰਹੇ ਜੀ ਇਹਨੂੰ ਅਸੀਂ ਲਾਇਸੈਂਸ ਨਹੀਂ ਲੈਣਾ। ਠੀਕ ਆ, ਮੈਂ ਇਹ ਕਹਿੰਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਆ, ਉਹਨੂੰ ਪ੍ਰੋਪਰ ਟ੍ਰੇਨਿੰਗ ਉਹਦੀ ਹੋਵੇ, ਉਹਦੀ ਪ੍ਰੋਪਰ ਲੈਂਗੁਏਜ ਹੋਵੇ, ਸਾਰਾ ਕੁਝ ਹੋਵੇ। ਬਿਲਕੁਲ 100% ਐਗਰੀ ਕਰਦੇ ਆ ਇਸ ਚੀਜ਼ ਦੇ ਵਿੱਚ। ਪਰ ਆਹ ਜਿਹੜੇ ਲਾਜ਼ ਆ ਵੀ ਇਲੀਗਲ ਇਮੀਗ੍ਰੈਂਟ ਨੂੰ ਤੁਸੀਂ, ਇਲੀਗਲ ਲੋਕਾਂ ਨੂੰ ਤੁਸੀਂ ਲਾਇਸੈਂਸ ਦਿੰਦੇ ਆ, ਫਿਰ ਇਹ ਤੁਸੀਂ ਆਪਣਾ ਸਿਸਟਮ ਜਿਹੜਾ ਬੰਦ ਕਰੋ ਨਾ। ਤੁਸੀਂ ਇਸ ਤਰ੍ਹਾਂ ਕਿਉਂ ਲਾਇਸੈਂਸ ਦਿੰਦੇ ਆ? ਜੇ ਕੋਈ ਇਲੀਗਲ ਇਮੀਗ੍ਰੈਂਟ ਹੈਗਾ, ਇਲੀਗਲ ਇਮੀਗ੍ਰੈਂਟ ਦਾ ਮਤਲਬ ਹੈਗਾ ਕਿ ਉਹਦੇ ਕੋਲ ਪੇਪਰ ਵਰਕ ਨਹੀਂ ਹੈਗਾ, ਉਹਦੇ ਕੋਲ ਕੋਈ ਵੀ ਚੀਜ਼ ਨਹੀਂ ਹੈਗੀ। ਜਦੋਂ ਕਿਸੇ ਬੰਦੇ ਕੋਲ ਵਰਕ ਪਰਮਿਟ ਆ ਔਰ ਤੁਹਾਡੀ ਫੈਡਰਲ ਗਵਰਨਮੈਂਟ ਨੇ ਉਹਨੂੰ ਵਰਕ ਪਰਮਿਟ ਦਿੱਤਾ ਹੈਗਾ ਤੇ ਫਿਰ ਉਹਨੂੰ ਕੰਮ ਕਰਨ ਤੋਂ ਤੁਸੀਂ ਕਿਵੇਂ ਰੋਕ ਸਕਦੇ ਹੈਗੇ? ਆਈ ਡੋਂਟ ਨੋ। ਮਤਲਬ ਮੈਨੂੰ ਇਹ ਕਈ ਵਾਰੀ ਤਾਂ ਇਹ ਹਾਸੋਹੀਣੀਆਂ ਜਿਹੀਆਂ ਗੱਲਾਂ ਲੱਗਦੀਆਂ, ਨਵੇਂ ਤੋਂ ਨਵਾਂ ਲਾ ਲਾਈ ਜਾਂਦੇ ਆ। ਤੇ ਪਰ ਜਿਹੜੀ ਪਿਛਲੀਆਂ ਚੀਜ਼ਾਂ ਹੈਗੀਆਂ, ਜਿਹੜੀ ਬੇਸਿਕ ਚੀਜ਼ਾਂ ਹੈਗੀਆਂ, ਤੁਹਾਡੇ ਜਿਹੜੇ ਲਾਜ਼ ਬਣੇ ਹੈਗੇ ਆ, ਹੁਣ ELDT ਰੂਲ ਹੈਗਾ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਹੈਗਾ। ELDT ਰੂਲ ਜਿਹੜਾ ਆ 2022 ਦਾ ਲਾਗੂ ਹੋਇਆ। ਅੱਜ ਤੱਕ ਮੈਂ ਸੀਰੀਅਸਲੀ ਦੱਸਦਾ ਰਾਜਕਰਨ, ਮੇਬੀ 10% ਸਕੂਲ ਮੈਂ ਦੇਖੇ ਹੋਣਗੇ ਜਿਹੜਾ ELDT ਰੂਲ ਲਾਗੂ ਕਰ ਰਹੇ ਆ। 90% ਸਕੂਲ ਜਿਹੜੇ ਆ ਉਹ ELDT ਰੂਲ ਲਾਗੂ ਨਹੀਂ ਕਰਦੇ, ਉੱਥੇ ਉਹਦੇ ਫੋਲੋ ਨਹੀਂ ਕਰਦੇ ਉਹਨੂੰ। ਤੇ ਜੇ ਉਹਨਾਂ ਨੂੰ ਤੁਸੀਂ ਨਹੀਂ ਸੁਧਾਰ ਸਕਦੇ, ਤੁਸੀਂ ਜਿਹੜਾ ਐਂਡ ਵਾਲਾ ਹੈਗਾ, ਤੁਸੀਂ DMV ਨੂੰ ਨਹੀਂ ਸੁਧਾਰ ਸਕੇ, ਤੁਸੀਂ ਕਿਸੇ ਮਤਲਬ ਜਿਹੜਾ ਤੁਹਾਡੇ ਆਲਰੇਡੀ ਲਾਜ਼ ਹੈਗੇ ਆ ਤੁਸੀਂ ਉਹਨੂੰ, ਇਹਦਾ ਇੱਕ ਜਿੱਦਾਂ ਨਾ ਸਲੈਪ ਮਾਰਤੀ ਵੀ ਹੁਣ ਅਸੀਂ ਨਵਾਂ ਲਾ ਪੇਸ਼ ਕਰਤਾ ਜੀ, ਹੁਣ ਅਸੀਂ ਆਹ ਕਰਤਾ ਜੀ, ਹੁਣ ਅਸੀਂ ਜਸਟ ਪੋਲਿਟਿਕਸ ਹੈਗੀ ਆ। ਅੱਗੇ ਤੋਂ ਅੱਗੇ ਹੋ ਕੇ ਵੀ ਮੈਂ ਦੇਖੋ ਜੀ ਕਿੰਨਾ ਸਖਤ ਆ ਮੈਂ ਜੀ, ਹੁਣ ਉਹ ਦੌੜ ਦੇ ਵਿੱਚ ਲੱਗੇ ਹੋਏ ਆ ਲੱਗਦਾ। ਹੁਣ ਉਹੀ ਚੀਜ਼ ਆ ਆਪਣੇ ਰਾਜਕਰਨਵੀਰ ਸਿੰਘ ਜੀ ਤੇ ਰਮਨ ਭਾਜੀ, ਇਹ ਸੇਮ ਚੀਜ਼ ਆ ਵੀ ਜਿੱਦਾਂ ਹੁਣ ਜਦੋਂ ਬਿੱਲ ਇਹਦੇ ਨਾਲ ਬੈਕਲੈਸ਼ ਬਹੁਤ ਹੋਣਾ ਆ, ਹੇਟ ਵੱਧਦੀ ਆ। ਆਮ ਜਿਹੜੇ ਲੋਕ ਉਹ ਕਹਿੰਦੇ ਆ ਦੇਖੋ ਜੀ ਇਮੀਗ੍ਰੈਂਟ ਆ, ਜਿੱਦਾਂ ਆਪਣੀ ਸ਼ਕਲ ਵਰਗਾ ਕੋਈ ਵੀ ਦੇਖੂਗੇ ਵੀ ਇਹਨਾਂ ਨੂੰ ਲਾਇਸੈਂਸ ਇਲੀਗਲੀ ਹੋਣੇ ਆ,
ਸੇਮ ਜਿੱਦਾਂ ਟਰੰਪ ਨੇ ਕਿਹਾ ਹਨਾ, ਹੁਣ ਜਿਹੜੇ ਟਰੰਪ ਦੇ ਸਪੋਰਟਰ ਵੀ ਆ, ਹੁਣ ਜਿਹੜਾ ਹੁਣ ਹੈਲ ਹੋਲ ਕੰਟਰੀ ਕਿਹਾ ਵੀ ਤੁਸੀਂ ਆਏ ਤਾਂ ਸਾਰੇ ਉੱਥੋਂ ਹੀ ਆ, ਸੋ ਉਹਦੇ ਨਾਲ ਕੀ ਹੁੰਦਾ ਵੀ ਹੇਟ ਹੋਰ ਵੱਧਦੀ ਆ। ਜਿਹੜੇ ਉਹਨਾਂ ਦੇ ਮੈਗਾ ਸਪੋਰਟਰਸ ਆ ਉਹ ਕਿਸੇ ਹੋਰ ਨੂੰ ਦੇਖੂਗੇ, ਇਮੀਗ੍ਰੈਂਟ ਨੂੰ, ਉਹ ਸਾਰੇ ਉਦਾਂ ਦੀ ਸੋਚੂਗੇ।